ਅੱਗੇ ਗੱਲ ਕਰਦੇ ਹੈਗੇ ਆ ਕਿਹੜਾ ਜਿਹੜਾ ਮਾੜਾ ਕੰਮ ਆ ਕਿਹੜਾ ਕ੍ਰਾਈਮ ਆ ਜਿਹੜਾ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਸੀਂ ਪੰਜਾਬ ਤੋਂ ਸੁਣਦੇ ਆ। ਹੁਣ ਬਠਿੰਡੇ ਦੇ ਵਿੱਚ ਵੀ ਕੁੱਖਾਂ ਵਿਕਦੀਆਂ ਸੀਗੀਆਂ, ਉੱਥੇ ਵੀ ਇੱਕ ਗਰੋਹ ਗ੍ਰਿਫਤਾਰ ਕਰ ਲਿਆ। ਬਿਲਕੁਲ, ਪਿਛਲੇ ਕੁਝ ਸਾਲਾਂ 'ਚ ਪੰਜਾਬ 'ਚ ਨਾ ਇੱਕ ਜਾਂ ਦੇਸ਼ 'ਚ ਵੀ ਇਹ ਚਰਚਾ ਖਾਸੀ ਚੱਲਦੀ ਸੀ ਕਿ ਜੀ ਭਰੂਣ ਟੈਸਟ ਹੁੰਦਾ ਹੈ। ਉਹ ਸਰਕਾਰੀ ਹਸਪਤਾਲਾਂ 'ਚ ਵੀ ਹੋਣ ਲੱਗ ਗਿਆ ਸੀ ਡਾਕਟਰਾਂ ਦੀ ਮਿਲੀਭੁਗਤਾਂ ਨਾਲ। ਉਹ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਪ੍ਰਾਈਵੇਟ ਮਸ਼ੀਨਾਂ ਲਾ ਕੇ ਵੀ ਕਰਨੇ ਸ਼ੁਰੂ ਕਰਤਾ ਸੀ। ਉਹ ਪ੍ਰਾਈਵੇਟ ਸੈਂਟਰਾਂ 'ਚ ਜਿੱਥੇ ਟੈਸਟ ਕਰਾਉਣ ਜਾਂਦੇ ਆ, ਜਿੱਥੇ ਮੋਟਾ ਕਰਕੇ ਲਿਖਿਆ ਹੁੰਦਾ ਇੱਥੇ ਲਿੰਗ ਦੀ ਜਾਂਚ ਨਹੀਂ ਕੀਤੀ ਜਾਂਦੀ, ਉੱਥੇ ਵੀ ਦੱਸ ਦਿੱਤਾ ਜਾਂਦਾ ਸੀ ਕਿ ਹਾਂ, ਕਿ ਭਰੂਣ ਕਿਹੜਾ ਜੀ ਮੁੰਡਾ ਜਾਂ ਕੁੜੀ ਹੈ। ਸੋ ਇਸ ਵਾਲੀਆਂ ਜਦੋਂ ਕਿ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਪਹਿਲਾਂ ਕਿ ਉੱਥੇ ਚੇਚਾ ਦੱਸਿਆ ਜਾਂਦਾ ਕਿ ਭਾਈ ਤੁਹਾਡੇ ਕੁੜੀ ਹੋਣੀ ਆ ਤਾਂ ਉਹ ਕਹਿੰਦੇ ਜੀ ਉਹ ਗੁਲਾਬੀ ਕੱਪੜੇ ਖਰੀਦਣੇ ਸ਼ੁਰੂ ਕਰ ਦਿੰਦੇ ਨੇ, ਉਹੋ ਜਿਹੇ ਆਪਣੇ ਕਮਰੇ ਸਜਾਉਣੇ ਸ਼ੁਰੂ ਕਰ ਦਿੰਦੇ ਨੇ ਖਿਡੌਣੇ। ਤੇ ਜੇਕਰ ਮੁੰਡਿਆਂ ਦਾ ਦੱਸ ਦਿੱਤਾ ਜਾਵੇ ਕਿ ਹਾਂ ਮੁੰਡਾ ਹੋਣਾ, ਤਦ ਉਸ ਹਿਸਾਬ ਨਾਲ ਸਕਾਈ ਰੰਗ ਦਾ ਜਾਂ ਨੀਲੇ ਰੰਗ ਦਾ ਉਹ ਕਿ ਹਾਂ ਉਹੋ ਜਿਹੇ ਕਮਰੇ ਸਜਾਉਣੇ, ਉਹੋ ਜਿਹੇ ਖਿਡੌਣੇ ਸਾਰਾ ਇੰਤਜ਼ਾਮ ਸ਼ੁਰੂ ਕਰ ਦਿੰਦੇ ਨੇ। ਪਰ ਇੱਥੇ ਸਾਡੇ ਉਲਟ ਹੈ। ਇੱਥੇ ਦੱਸਣ ਦਾ ਮਤਲਬ ਹੁੰਦਾ ਕਿ ਭਾਈ ਕੁੜੀ ਆ ਤਾਂ ਮਕਾ ਦਿਓ, ਮੁੰਡਾ ਤਾਂ ਬਚਾ ਲਓ। ਸੋ ਇਹ ਧੰਦਾ ਬਹੁਤ ਫਲਿਆ ਫੁਲਿਆ ਪਿਛਲੇ ਕਿੰਨੇ ਸਾਲਾਂ ਤੋਂ। ਇਹ ਇੰਨੀਆਂ ਰੋਕਾਂ, ਇੰਨੀਆਂ ਚੈਕਿੰਗਾਂ, ਇੰਨਾ ਰੋਲਾ, ਇੰਨੀਆਂ ਚੇਤਨਾ, ਇੰਨੀ ਆਵਾਜ਼, ਉਹਦੇ ਬਾਵਜੂਦ ਵੀ ਭਰੂਣ ਹੱਤਿਆ। ਹਾਂ, ਫਿਰ ਵੀ ਲੋਕਾਂ 'ਚ ਚੇਤਨਾ ਇਹ ਜ਼ਰੂਰ ਆਈ ਕਿ ਉਹ ਕਹਿੰਦੇ ਉਹ ਕੁੜੀ ਨੂੰ ਮਤਲਬ ਕਿ ਬਰਾਬਰ ਪਿਆਰ ਸਤਿਕਾਰ ਜਿਨ੍ਹਾਂ ਵਿਹੜਿਆਂ 'ਚ ਅਸੀਂ ਦੇਖਦੇ ਹਾਂ, ਉਹਨਾਂ ਘਰਾਂ ਦੇ ਵਿੱਚ ਬਰਾਬਰ ਬੱਚੇ ਨੂੰ ਓਨਾ ਹੀ ਪਿਆਰ ਵੀ ਮਿਲਦਾ। ਇਸ ਪਾਸੇ ਵੀ ਕਿੰਨੇ ਕੁਛ ਲੋਕ ਮੁੜੇ ਕਿ ਹਾਂ ਨਹੀਂ, ਜਿਹੜਾ ਜਿਹਨੂੰ ਕਦੇ ਪੱਥਰ ਕਹਿੰਦੇ ਸੀ ਕੁਛ, ਉਹ 'ਚੋਂ ਮੁੜ ਆਏ। ਪਰ ਜਿਹੜੀਆਂ ਇਹ ਧੰਦਾ ਕਰਨ ਵਾਲੀਆਂ ਦੁਕਾਨਾਂ ਨੇ, ਜਿਹੜੇ ਭਰੂਣ ਟੈਸਟ ਕਰਨ ਵਾਲੇ ਅੱਡੇ ਨੇ, ਜਿਹੜੇ ਇਹੋ ਜਿਹੇ ਦਲਾਲ ਨੇ, ਉਹਨਾਂ ਨੇ ਇੱਕ ਹੋਰ ਰਾਹ ਅਖਤਿਆਰ ਕੀਤਾ। ਮੈਂ ਇਹ ਪਿਛਲੇ ਦੌਰ ਦੀ ਗੱਲ ਕਰ ਰਿਹਾ, ਅੱਜ ਵਾਲੀ ਘਟਨਾ ਤੱਕ ਆਉਣਾ ਜੀ ਮੈਂ। ਉੱਥੇ ਫਿਰ ਕੀ ਹੋਣ ਲੱਗਿਆ ਕਿ ਜਿਨ੍ਹਾਂ ਦੀ ਕੁੱਖ ਦੇ ਵਿੱਚ ਮੁੰਡਾ ਵੀ ਹੁੰਦਾ ਸੀ, ਉਹਨੂੰ ਵੀ ਕੁੜੀ ਦੱਸ ਦਿੱਤਾ ਜਾਂਦਾ ਸੀ। ਕਾਰਨ ਕਿ ਜੇ ਕੁੜੀ ਦੱਸਾਂਗੇ ਟੈਸਟ ਕਰਾਉਣ ਵਾਲਿਆਂ ਨੂੰ ਤਾਂ ਪੈਸੇ ਮਿਲ ਗਏ ਉਹਦੇ ਟੈਸਟ ਕਰਨ ਦੇ। ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਉਹਨੂੰ ਤਾਂ ਉਹਨੇ ਪੈਸੇ ਮਿਲ ਗਏ। ਪਰ ਉਹਦਾ ਅਬੋਰਸ਼ਨ ਤਾਂ ਹੋਣਾ ਜੇ ਕੁੜੀ ਦੱਸਣਗੇ, ਤੇ ਅਬੋਰਸ਼ਨ ਹੋਣ ਤੇ ਫਿਰ ਹੋਰ ਪੈਸੇ ਮਿਲਣਗੇ। ਸੋ ਇਸ ਲਈ ਕੁੜੀ ਤਾਂ ਕੁੜੀ, ਮੁੰਡਿਆਂ ਦੇ ਵੀ ਏਦਾਂ ਕਤਲ ਹੁੰਦੇ ਰਹੇ ਕੁੜੀ ਦੱਸ ਕੇ। ਇਹ ਵੀ ਧੰਦਾ ਪੰਜਾਬ 'ਚ ਵੀ ਚੱਲਿਆ ਤੇ ਮੁਲਕ ਦੇ ਹੋਰ ਥਾਵਾਂ 'ਚ ਵੀ ਚੱਲਿਆ। ਪਰ ਆਹ ਹੁਣ ਇੱਕ ਨਵੇਂ ਤਰ੍ਹਾਂ ਦਾ ਧੰਦਾ ਬਠਿੰਡਾ ਭੂਚੋ ਮੰਡੀ ਖੇਤਰ ਦੇ ਵਿੱਚ ਸਾਹਮਣੇ ਆਇਆ। ਉੱਥੇ ਇੱਕ ਬਕਾਇਦਾ ਮਤਲਬ ਕਿ ਰਾਇਲ ਇਨਕਲੇਵ ਕਲੋਨੀ ਦੇ ਵਿੱਚ ਇੱਕ ਤਕੜੀ ਕੋਠੀ ਆ। ਕੋਠੀ ਦੇ ਬਾਹਰ ਬੋਰਡ ਲੱਗਿਆ ਜੀ ਹਸਪਤਾਲ ਦਾ, ਡਿਸਪੈਂਸਰੀ ਦਾ ਜਾਂ ਹੈ ਨਾ ਕਲੀਨਿਕ ਦਾ। ਤੇ ਉੱਥੇ ਅੰਦਰ ਮਤਲਬ ਕਿ ਬਕਾਇਦਾ RMP ਆਪਣੇ ਆਪ ਨੂੰ ਦੱਸਣ ਵਾਲਾ ਇੱਕ ਬੰਦਾ ਚਲਾਉਂਦਾ, ਨਾਲ ਉਹਦੇ ਸਟਾਫ ਫਿਰਦਾ ਦਿਖਦਾ। ਤੇ ਪਰ ਉਹਨੇ ਉੱਥੇ ਆਪਣੇ ਅੰਦਰ ਬੇਸਮੈਂਟ ਦੇ ਵਿੱਚ ਬਕਾਇਦਾ ਸਾਰਾ ਉਹ ਕਤਲ ਦੀਆਂ ਮਸ਼ੀਨਾਂ ਲਾਈਆਂ ਨੇ, ਜਿੱਥੇ ਭਰੂਣ ਚੈੱਕ ਵੀ ਹੁੰਦਾ ਤੇ ਭਰੂਣ ਮਤਲਬ ਕਿ ਉਹ ਤੋਂ ਬਾਅਦ ਉਹਦਾ ਅਬੋਰਸ਼ਨ ਵੀ ਹੁੰਦਾ। ਪਰ ਉੱਥੇ ਇੱਕ ਨਵਾਂ ਖੇਡ ਸਾਹਮਣੇ ਆਇਆ। ਉਹ ਕਹਿੰਦੇ ਕਿ ਜਦੋਂ ਜਾਂਚ ਟੀਮ ਨੇ, ਸਿਹਤ ਵਿਭਾਗ ਨੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਇੱਕ ਡੰਮੀ ਪ੍ਰੈਗਨੈਂਟ ਔਰਤ ਨੂੰ ਭੇਜਿਆ ਕਿ ਜਾ ਭਾਈ 50,000 ਰੁਪਏ 'ਚ ਸੌਦਾ ਪਟਿਆ ਕਿ ਹਾਂ ਚੈਕਿੰਗ ਤਾਂ ਕਰਾਂਗੇ, 50,000 ਲੱਗੂਗਾ, ਬਹੁਤ ਸਖਤਾਈ ਆ ਜੀ, ਹੁਣ ਤਾਂ ਸਰਕਾਰ ਬਖਸ਼ਦੀ ਨਹੀਂ ਸਾਨੂੰ। ਸੋ 50,000 ਦੇ ਕੇ ਜਦੋਂ ਭੇਜਿਆ ਤੇ ਉਹ ਤੋਂ ਬਾਅਦ ਜਦੋਂ ਅੰਦਰੋਂ ਮਤਲਬ ਪਤਾ ਲੱਗ ਗਿਆ ਕਿ ਹਾਂ ਟੈਸਟ ਹੋ ਰਿਹਾ ਜੀ, ਉਹ ਤੋਂ ਬਾਅਦ ਉਹ ਦੜ-ਦੜ ਅੰਦਰ ਗਏ ਤੇ ਜਦੋਂ ਚੈੱਕ ਕੀਤਾ ਉੱਥੇ 30 ਲੱਖ ਰੁਪਇਆ ਨਕਦ ਮਿਲਿਆ। 50,000 ਉਹਦੇ ਵਿੱਚ ਉਹ ਵੀ ਸ਼ਾਮਲ ਸੀ ਜਿਹੜੇ ਨੋਟ ਉਹਨਾਂ ਨੇ ਦੇ ਕੇ ਭੇਜੇ ਸੀ। ਉਹ ਤੋਂ ਬਿਨਾਂ ਦਰਜਨਾਂ ਹੀ ਐਫੀਡੈਵਿਟ ਮਿਲੇ, ਦਰਜਨਾਂ ਹੀ ਇਕਰਾਰਨਾਮੇ ਮਿਲੇ ਗੋਦਨਾਮੇ ਦੇ ਕਿ ਅਸੀਂ ਬੱਚਾ ਗੋਦ ਦਿੰਦੇ ਹਾਂ। ਸੋ ਉੱਥੇ ਕਹਿੰਦੇ ਕਿ ਉਹ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ, ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਨੂੰ ਜਾਂ ਹੋਰਨਾਂ ਸੂਬਿਆਂ ਤੋਂ ਆਏ ਹੋਏ ਜਿਹੜੀ ਲੇਬਰ ਹੈ ਉਹਨਾਂ ਨੂੰ, ਜੇਕਰ ਉਹਨਾਂ ਦੀ ਕੁੱਖ 'ਚ ਮੁੰਡਾ ਹੁੰਦਾ ਸੀ ਤਾਂ ਉਹਨਾਂ ਨਾਲ ਸੌਦਾ ਕਰ ਲੈਂਦੇ ਸੀ ਕਿ ਤੁਹਾਡਾ ਨਿਆਣਾ ਅਸੀਂ ਕਿਸੇ ਹੋਰ ਨੂੰ ਗੋਦ ਦਵਾ ਦੇਣਾ, ਤੁਹਾਨੂੰ ਇੰਨੇ ਪੈਸੇ ਦੇ ਦੇਣਗੇ, ਫਿਰ ਕਿ ਤੁਸੀਂ 9 ਮਹੀਨੇ ਬਾਅਦ ਅਗਲਾ ਨਿਆਣਾ ਲੈ ਜਾਓ। ਸੋ ਇਹ ਧੰਦਾ ਉੱਥੇ ਅਸਲੀ ਚੱਲਦਾ ਸੀ। ਮਤਲਬ ਕਿ ਕੁੱਖ 'ਚ 3 ਮਹੀਨੇ ਦੇ ਬੱਚੇ ਦਾ ਹੀ ਸੌਦਾ ਕਰਾਉਂਦੇ ਸੀ ਉਹ, 4 ਮਹੀਨੇ ਦੇ ਬੱਚੇ ਦਾ ਵੀ ਸੌਦਾ ਕਰਾਉਂਦੇ ਸੀ। ਕਿਆ ਚੱਕੋ ਜੀ, ਕਹਾਣੀ ਖਤਮ। ਸੋ ਉਹ ਇਕਰਾਰਨਾਮੇ, ਉਹ ਡੁਪਲੀਕੇਟ ਐਫੀਡੈਵਿਟ, ਉਹ ਡੁਪਲੀਕੇਟ ਸਮਝੌਤਾ, ਉਹ ਗੋਦਨਾਮੇ, ਉਹ ਉਹਨਾਂ ਦੇ ਆਧਾਰ ਕਾਰਡ, ਉਹਨਾਂ ਦੇ ਦਸਤਾਵੇਜ਼, ਉਹ ਸਾਰਾ ਕੁਛ ਨਗਦੀ, ਕਾਗਜ਼, ਰਸੀਦਾਂ, ਉਹ ਇੰਨਾ ਕੁਛ ਬਰਾਮਦ ਹੋਇਆ। ਔਰ ਜਿਹੜਾ ਆਪਣੇ ਆਪ ਨੂੰ RMP ਦੱਸਦਾ ਸੀ ਉਹ ਵੀ, ਉਹਦੀ ਘਰ ਵਾਲੀ ਵੀ ਤੇ ਕੁਝ ਹੋਰ ਸਟਾਫ ਵੀ ਤੇ ਦਲਾਲ ਵੀ ਜਿਹੜੇ ਗਾਹਕ ਲੱਭ ਕੇ ਲਿਆਉਂਦੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਮ ਭਰਿਆ। 3 ਘੰਟੇ ਤੋਂ ਬਾਅਦ ਆਪਰੇਸ਼ਨ ਚੱਲਿਆ, ਇਹ ਜਾਂਚ ਹੋਈ। ਸੋ ਇਹ ਇੱਕ ਨਵਾਂ ਤਰ੍ਹਾਂ ਦਾ ਹੈ ਕਿ ਹੁਣ ਕੁੱਖਾਂ ਵੀ ਐਂ ਵਿਕਦੀਆਂ ਨੇ ਕਿ ਕੁੜੀ ਆ ਤਾਂ ਉਹਦਾ ਆਹ ਰੇਟ ਆ ਜੀ, ਐਂ ਵੇਚ ਦਾਂਗੇ, ਭਰੂਣ ਹੱਤਿਆ ਨਹੀਂ ਕਰਨੀ ਪਊ, ਤੁਹਾਨੂੰ ਪਾਪ ਨਹੀਂ ਲੱਗੂਗਾ। ਮੁੰਡਾ ਜੀ ਤਾਂ ਇਹ ਵੇਚ ਦਾਂਗੇ। ਬਸ ਇਹ ਹੈ ਕਿ ਉਹ ਫਿਰ ਜਿਹੜੇ ਅਗਲੇ ਮਹੀਨੇ ਨੇ 5 ਮਹੀਨੇ 6 ਮਹੀਨੇ ਬੱਚਾ ਹੋਣ ਤੱਕ ਉਹ ਫਿਰ ਸਾਡੀ ਨਿਗਰਾਨੀ 'ਚ ਰਹਿਣਾ ਪੈਣਾ, ਕਿਤੇ ਹੋਰ ਨਾ ਕਿਤੇ ਚਲਾ ਜਾਵੇ। ਉਹਦੇ ਫਿਰ ਚੈੱਕ ਪੁਆਇੰਟ ਰੱਖਦੇ ਨੇ, ਆਪਣਾ ਬੰਦਾ ਮਗਰ ਲਾ ਕੇ ਰੱਖਦੇ ਨੇ। ਇਹ ਇੱਕ ਵੱਡਾ ਧੰਦਾ ਹੈ। ਉਸ ਪਰਿਵਾਰ ਨੂੰ ਪਤਾ ਨਹੀਂ 50,000 ਦਿੰਦੇ, ਲੱਖ ਦਿੰਦੇ,
ਪਰ ਆਪ ਉਹ ਜਵਾਕ ਕਿੰਨੇ 'ਚ ਵੇਚਦੇ ਨੇ, ਬੇਔਲਾਦਾਂ ਨੂੰ ਵੇਚਦੇ ਨੇ ਜਾਂ ਕਿਸੇ ਹੋਰ ਗਰੋਹ ਨੂੰ ਵੇਚਦੇ ਨੇ। ਅਜੇ ਇਸ ਪੱਖ ਤੱਕ ਜਾਣਾ ਹੈ ਕਿ ਬੱਚੇ ਦਿੱਤੇ ਕਿਹਨੂੰ ਜਾਂਦੇ ਸੀ, ਕਿੰਨਿਆਂ ਦੇ ਬੱਚੇ ਦਿੱਤੇ ਗਏ ਨੇ। ਪਰ ਪਹਿਲੇ ਪੜਾਅ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਠਿੰਡਾ, ਭੂਚੋ ਮੰਡੀ ਖੇਤਰ ਦੇ ਵਿੱਚ ਹੁਣ ਭਰੂਣ ਜਾਂਚ ਹੀ ਨਹੀਂ, ਭਰੂਣ ਹੱਤਿਆ ਹੀ ਨਹੀਂ, ਹੁਣ ਭਰੂਣਾਂ ਦੇ ਸੌਦੇ ਹੁੰਦੇ ਨੇ, ਹੁਣ ਕੁੱਖਾਂ ਵਿਕਦੀਆਂ ਨੇ ਜੀ। ਬਹੁਤ ਪੀੜਦਾਇਕ ਖਬਰਾਂ ਸਾਹਮਣੇ ਆਉਂਦੀਆਂ। ਫਿਰ ਦੁੱਖ ਲੱਗਦਾ ਕਿ ਸਾਡਾ ਸਮਾਜ, ਅਸੀਂ ਪੈਸੇ ਦੇ ਲਾਲਚ ਕਿਹੋ ਜਿਹੇ ਹੋ ਗਏ ਹਾਂ, ਕਿੱਥੋਂ ਤੱਕ ਆ ਗਏ ਹਾਂ।